अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੋਂ ਪੰਜਾਬੀ ਬਬਲੂ ਵਲੌਗ ਤੇ ਮੇਰੀ ਬੇਟੀ ਜੰਨਤ ਫਾਤਮਾ ਤੇ ਨਾਲੇ ਉਸਮਾਨ ਦਾ ਸਲਾਮ ਹੋ ਗਿਆ ਜੀ ਸਾਰੇ ਵੀਰਾਂ ਨੂੰ ਤੇ ਭੈਣ ਭਰਾਵਾਂ ਨੂੰ। ਤੇ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ। ਸੁਬਹ ਅਸੀਂ ਬਾਹਰ ਆ ਗਏ ਸੀ, ਖੇਤਾਂ ਨੂੰ ਪਾਣੀ ਵੀ ਲੱਗਦਾ ਪਿਆ ਸੀ ਤੇ ਸਾਡੀ ਧੀ ਵੀ ਰੋਂਦੀ ਪਈ ਸੀ। ਅਸੀਂ ਇਹਨੂੰ ਬਾਹਰ ਚੱਕਰ ਲਗਾਉਣ ਗਏ। ਪਹਿਲੇ ਕਹਿੰਦੀ ਸੀ ਅੱਬੇ ਦੇ ਨਾਲ ਜਾਣਾ, ਫਿਰ ਹੁਣ ਆਪਣੀ ਅੰਮਾ ਨੂੰ ਜਿਹੜੀ ਹੈ ਯਾਦ ਕਰਦੀ ਪਈ ਹੈ। ਤੇ ਅੱਜ ਅਸੀਂ ਕੁਝ ਖੈਰਾਤ ਵੀ ਕਰਨੀ ਹੈਗੀ ਹੈ ਤੇ ਉਹਦੇ ਹਵਾਲੇ ਨਾਲ ਜੋ ਕੰਮਕਾਜ ਹੁੰਦਾ ਪਿਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਜਿਹੜਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਇੱਧਰ ਜਨਾਬ ਆ ਦੇਖੋ ਪਿੰਡ ਦੀਆਂ ਰੌਣਕਾਂ। ਸੁਬਹ ਗਾਵਾਂ ਵਾਲੇ ਜਾਂਦੇ ਪਏ ਨੇ ਗਾਵਾਂ ਆਪਣੀਆਂ ਚਰਾਨ ਤੇ ਸ਼ਾਮ ਨੂੰ ਜਿਹੜਾ ਘਰ ਨੂੰ ਆ ਜਾਂਦੇ ਨੇ। ਕੀ ਹਾਲ ਹੈ? ਠੀਕ ਹੋ? ਅੱਛਾ। ਤੇ ਇਹ ਦੇਖੋ ਜਨਾਬ ਮਾਸ਼ਾਅੱਲਾ ਕਿੱਡਾ ਵੱਡਾ ਇੱਜੜ ਜਾਂਦਾ ਪਿਆ। ਸਾਰਾ ਦਿਨ ਇਹਨਾਂ ਨੂੰ ਬਾਹਰੋਂ ਹੀ ਖੇਤਾਂ ਵਿੱਚੋਂ ਇਹਨਾਂ ਨੂੰ ਘਾਹ ਜਿਹੜਾ ਉਹ ਚਰਾਉਂਦੇ ਨੇ ਤੇ ਸ਼ਾਮ ਨੂੰ ਜਿਹੜਾ ਵਾਪਸ ਲੈ ਕੇ ਆਉਂਦੇ ਨੇ ਸ਼ਾਮਾਂ ਨੂੰ। ਤੇ ਮਾਸ਼ਾਅੱਲਾ ਕਿੱਡਾ ਵੱਡਾ ਇੱਜੜ ਜਾ ਰਿਹਾ। ਉਹ ਦੇਖੋ ਉੱਥੇ ਲੈ ਕੇ ਤੇ ਇੱਥੇ ਤੱਕ ਜਿਹੜਾ ਨਾ ਜਾਂਦਾ ਪਿਆ। ਤੇ ਇੱਥੇ ਜਨਾਬ ਅੱਜ ਜਿਹੜਾ ਅਸੀਂ ਖਰੀਦ ਕਰਦੇ ਪਏ ਹਾਂ। ਤੇ ਦੇਖੋ ਸਮਾਨ ਲੈ ਆਂਦਾ ਸੀਗਾ ਤੇ ਮਾਸ਼ਾਅੱਲਾ ਦੇਖ ਸ਼ੇਕ ਜਿਹੜੀ ਅਸੀਂ ਉੱਤੇ ਚਾੜ ਦਿੱਤੀ ਹੈ। ਮਿੱਠਿਆਂ ਦੀ ਤੇ ਲੂਣਿਆਂ ਦੀ ਲਾਣੀ ਹੈ। ਇਹ ਦੇਖੋ ਜਨਾਬ ਮਾਸ਼ਾਅੱਲਾ। ਤੇ ਇੱਥੇ ਰਾਜਾ ਸਾਹਿਬ ਹੁਣੀ ਪਿਆਜ਼ ਕੱਟਦੇ ਪਏ ਨੇ। अस्सलाम वालेकुम जी। वालेकुम सलाम ਕੀ ਹਾਲ ਚਾਲ ਆ? ठीक ठाक जी ਠੀਕ ਹੋ? अलहमदुलिल्लाह। ਅੱਛਾ। ਤੇ ਅੱਜ ਫਿਰ ਕਿਹੋ ਜਿਹੇ ਚੌਲ ਪਕਾਉਣੇ ਨੇ? आज जर्दा दा पुलाव बना रहे जी। ਜ਼ਰਦਾ ਤੇ ਭਰਾ ਚਲੋ ਲੱਗ ਜਾਂਦਾ ਪਤਾ। ਜੇ ਤੇ ਜਨਾਬ ਹੁੰਦਾ ਐਵੇਂ ਜੇ ਵਾਧੂ ਪੱਕ ਗਏ ਤੇ ਰਾਜਾ ਨੇ ਕਹਿਣਾ ਮੇਰਾ ਕਮਾਲ ਹੈ ਤੇ ਜੇ ਨਾ ਪੱਕੇ ਤੇ ਫਿਰ ਕਹਿਣਾ ਤੁਹਾਡੇ ਚਾਵਲ ਨਹੀਂ ਸੀ ਸਹੀ। ਐਵੇਂ ਹੁੰਦਾ ਕਿ ਨਹੀਂ ਹੁੰਦਾ? ਹੁੰਦਾ ਨਾ। ਚਲੋ ਫਿਰ ਹੁੰਦਾ ਤੇ ਫਿਰ ਪਕਾਓ। ਮਿੱਠੇ ਤੇ ਲੂਣੇ ਚਾਵਲ ਪੱਕਣਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਰਾਜਾ ਸਾਹਿਬ ਦਾ ਕਮਾਲ ਹੈ ਜਾਂ ਚਾਵਲਾਂ ਦੇ ਕਮਾਲ ਹੈ। ਹੈਂ ਉਧਰ ਦੇਖੋ ਚਾਵਲ ਜ਼ਰਦੇ ਵਾਸਤੇ ਆ ਗਏ ਨੇ ਮਾਸ਼ਾਅੱਲਾ। ਇਹ ਦੇਖ ਲਓ ਇਹ ਜ਼ਰਦੇ ਵਾਸਤੇ ਚਾਵਲ ਜਿਹੜੇ ਨੇ ਪਹੁੰਚ ਗਏ ਨੇ। ਤੇ ਹੁਣ ਦੇਖਦੇ ਹਾਂ ਕਿ ਰਾਜਾ ਸਾਹਿਬ ਕੀ ਕਮਾਲ ਕਰਦੇ ਨੇ। ਤੇ ਉਹ ਮੈਂ ਤੁਹਾਨੂੰ ਅੱਗੇ ਦੱਸਿਆ ਜੇ ਚੰਗੇ ਪੱਕ ਗਏ ਤੇ ਰਾਜਾ ਨੇ ਕਹਿਣਾ ਮੇਰਾ ਕਮਾਲ ਹੈ, ਜੇ ਨਾ ਪੱਕੇ ਤੇ ਫਿਰ ਕਹਿਣਾ ਤੁਹਾਡਾ ਕਸੂਰ ਹੈ, ਤੁਸੀਂ ਚਾਵਲ ਨਹੀਂ ਚੰਗੇ ਦਿੱਤੇ। ਕਿਵੇਂ ਸਮਾਨ? ਚਲੋ ਸਾਡੇ ਨਾਲ ਜੁੜੇ ਰਹੋ ਤੇ ਜਿਹੜਾ ਨਾ ਅੱਜ ਦਾ ਪੂਰਾ ਵਲੌਗ ਦੇਖੋ, ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗਾ। ਅੱਛਾ ਜੀ ਇਹ ਜਿਹੜਾ ਨਾ ਜੰਨਤ ਫਾਤਮਾ ਨੂੰ ਮਾਸ਼ਾਅੱਲਾ ਛੋਟੀਆਂ ਜਿਹੜੀਆਂ ਨੇ ਉਹ ਮਿਮੀਆਂ ਮਿਲਣ ਆ ਗਈਆਂ ਤੇ ਮੇਰੀ ਧੀ ਰਾਣੀ ਜਿਹੜੀ ਹੈ ਖੁਸ਼ ਹੋ ਗਈ ਹੈ। ਇਹ ਦੇਖੋ ਇਹ ਜਦੋਂ ਇਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ ਨਾ, ਜਦੋਂ ਇਹਨਾਂ ਨੂੰ ਦੁੱਧ ਚਾਹੀਦਾ ਹੁੰਦਾ ਤੇ ਫਿਰ ਬੰਦੇ ਦੀਆਂ ਉਂਗਲੀਆਂ ਵੀ ਜਿਹੜੇ ਚੱਟਦੇ ਜਾਂਦੇ ਵਿਚਾਰੇ ਜਿਹੜੇ ਛੋਟੇ ਬੱਕਰੀਆਂ ਦੇ ਬੱਚੇ ਹੁੰਦੇ ਨੇ। ਤੇ ਇਹ ਵੇਖ ਸਕਦੇ ਹੋ ਛੋਟੇ ਛੋਟੇ ਜਵਾਨ ਨੇ ਜਿਹੜੇ ਇਹਨਾਂ ਨੂੰ ਹੁਣ ਇਹਨਾਂ ਨੇ ਦੁੱਧ ਪੀਣਾ ਹੈਗਾ ਵਿਚਾਰਿਆਂ ਨੇ ਤੇ ਮੇਰੀ ਉਂਗਲੀ ਜਿਹੜੀ ਹੈ ਚੁੰਗੀ ਜਾਂਦੀ ਨੇ। ਉਹ ਮੇਰੀ ਧੀ ਰਾਣੀ ਦੀ ਓਏ ਓਏ बस चलते हैं। मिम्मी क्या कह रही है? दूध पीना? मिम्मी ने दूध पीना? ये देखो जी दूध पीना मिम्मी ने तो पिलाते हैं माशाल्लाह से। साड़ियाँ जनाब बकरियां ने ते अगे जड़ा साड़ा इधर वाड़ा हैगा ते मेरी धी कहती सी खिलाओ। ते अज कुछ मेहमानों ने भी जाना है, वो भी थोड़ी देर तक जड़े ना वो पहुँचन वाले ने अलहमदुलिल्लाह। टेलीफोन किया लो जी अलहमदुलिल्लाह असी ਜਿਹੜੇ ਚਾਵਲ ਆ ਉਹ ਬੋਇਲ ਕਰ ਲਏ ਨੇ ਜ਼ਰਦੇ ਵਾਸਤੇ। ਤੇ ਇਹ ਦੇਖੋ ਜਨਾਬ ਹੁਣ ਰਾਜਾ ਜੀ ਦੇਖੋ ਕੀ ਕਰਦੇ ਨੇ। ਚਾਵਲ ਤਾਂ ਇਹਨਾਂ ਨੂੰ ਅਸੀਂ ਚੰਗੇ ਦੇ ਦਿੱਤੇ ਆ ਤੇ ਹੁਣ ਜੇ ਨਾ ਪੱਕੇ ਚੰਗੇ ਹੁਣ ਦੇ ਲੈ ਚਾਵਲ ਸਹੀ ਨੇ ਫਿਰ ਨਾ ਕਵੀ ਜਿਹੜਾ ਉਹ ਕੰਮ ਖਰਾਬ ਹੋ ਗਿਆ। ਹੁਣ ਉਮੀਦ ਬੜੀ ਹੈ ਕਿ ਚਾਵਲ ਚੰਗੇ ਹੀ ਪਕਾਏਗਾ ਬੰਦਾ। ਰਾਜਾ ਠੀਕ ਹੈ ਵੈਸੇ। ਚਲੋ ਹੁਣ ਇਹਨੂੰ ਪਾ ਲਈਏ। ਜ਼ਿਆਦਾ ਬੋਇਲ ਹੋ ਗਏ ਤੇ ਫਿਰ ਇਹ ਜਿਹੜਾ ਭੱਪਾ ਬਣ ਜਾਣਾ ਕਿਤੇ ਹਲਵਾ ਹੀ ਨਾ ਬਣ ਜਾਵੇ। ਹੈਂ नहीं हलवा करता यार। ਚਲੋ ਲੱਗ ਜਾਂਦਾ ਪਤਾ। ਫਿਰ ਖਲੋ ਜਾਓ ਜ਼ਰਾ। ਹੁਣ ਅਸੀਂ ਜਨਾਬੇ ਵਾਲਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿ ਅੱਛਾ ਇਹ ਵੀ ਤੁਸੀਂ ਦੱਸਣਾ ਕਿ ਚੜ੍ਹਦੇ ਪੰਜਾਬ ਵਾਲੇ ਪਾਸੇ ਐਵੇਂ ਹੀ ਚਾਵਲ ਪਕਾਉਂਦੇ ਨੇ ਰਾਜੀ ਜਾਂ ਕਿਸੇ ਹੋਰ ਤਰ੍ਹਾਂ ਪਕਾਉਂਦੇ ਨੇ।
ਤੇ ਹੁਣ ਰਾਜਾ ਜੀ ਜਿਹੜਾ ਕਹਿੰਦਾ ਚਾਵਲ ਕਲਟੀ ਕਰਾਓ ਤੇ ਹੁਣੀ ਚਾਵਲ ਕਲਟੀ ਹੋਣਗੇ। ਚੱਲ ਟਾਇਰ ਉੱਤੇ ਰੱਖ ਲਾ ਮੰਜੇ ਤੇ। ਉਹ ਤੇਰੀ ਖੈਰ ਹੋਵੇ। ਓਏ ਅਗਲਾ ਪਾਸ ਚੱਲ। ਖਿਲਾੜੀ ਤੁਹਾਨੂੰ ਫੜਨਾ ਆਇਆ ਹੈ। ਚੱਲ ਹੁਣ ਕੱਪੜਾ ਤੇ ਪਕੜੇ ਆ ਮਾਮਾ, ਸਾਰੇ ਚਾਵਲ ਥੱਲੇ ਚਲੇ ਜਾਣੇ ਸੈਟਿੰਗ ਕਰ ਸੈਟਿੰਗ ਕਰ। ਲੋ ਜੀ ਰਾਜਾ ਸਾਹਿਬ ਨੇ ਨਾ 1 ਮਿੰਟ ਦੇ ਵਿੱਚ ਕਾਲੀ ਪਾਤੀ। ਠੀਕ ਹੈ, ਅੱਜ ਅੱਲਾ ਖੈਰ ਹੀ ਕਰੇ। ਕਾਲੀ ਨਾ ਪਾਵਾਂ ਤਾਂ ਇਦਾਂ ਬਣਦਾ ਨਾ ਕੰਮ। ਅੱਜ ਅੱਲਾ ਖੈਰ ਹੀ ਕਰੇ। ਕਿੰਨੇ ਮਿੱਠੇ ਚਾਵਲ ਪਕਾਉਣ ਲੱਗਾ? 12 ਕਿਲੋ 12 ਕਿਲੋ ਦੀ ਜਨਾਬੇ ਵਾਲਾ ਦੇਗ ਹੈਗੀ ਆ ਤੇ 11 ਕਿਲੋ ਚੀਨੀ ਪਾ ਰਿਹਾ ਹੈਗਾ। 11 ਕਿਲੋ ਚੀਨੀ। ਹਾਂਜੀ ਲਓ ਜੀ ਤੇ ਖੋਇਆ ਵੀ 2 ਪੈਂਦਾ ਕਿਲੋ ਪਿਆ। ਖੋਇਆ ਪਾ ਰਿਹਾ, 1 ਕਿਲੋ ਦਹੀਂ ਪਾ ਰਿਹਾ। ਅੱਛਾ ਅੱਲਾ ਖਾਇਆ ਕਰੇ। ਬਾਕੀ ਲੱਡੂ ਆ ਚਮਚਮ ਆ। ਹਾਂ, ਉਹਦਾ ਇਹ ਤਾਂ ਬਣ ਜੂਗੀ 20 ਕਿਲੋ ਦੀ ਦੇਗ। ਅਲਹਮਦੁਲਿਲਾ ਇਹ 35-40 ਕਿਲੋ ਚ ਬਣ ਜਾਣੀ ਹੈ। ਇਹ ਲਈ ਜੀ ਸਾਰਾ ਕੁਝ ਪਾ ਪੂ ਕੇ ਮੁੜ ਕੇ ਕਹਿੰਦਾ 80 ਜ਼ਾਇਕਾ ਦਿੱਤਾ ਹੈ। ਖੋਇਆ ਵੀ ਸਾਡੇ ਪੱਲਿਓਂ, ਠੀਕ ਹੈ, ਹੋਰ ਮੈਂ ਘਰੋਂ ਥੋੜਾ ਲੈ ਕੇ ਖਜੂਰਾ ਆਉਣਾ। ਵੀ ਸਾਡੇ ਪੱਲਿਓਂ, ਘਿਓ ਵੀ ਸਾਡੇ ਪੱਲਿਓਂ। ਫਿਰ ਕਹਿੰਦਾ ਬੜੇ ਸਵਾਦੀ ਪਕਾਏ ਨੇ। ਨਹੀਂ ਹਾਂ ਫਿਰ ਤੇ ਸਮਝ ਲਓ ਵੀ ਫਰਿਆਦ ਹੀ ਫਿਰ ਮੈਂ ਹੀ ਕਰ ਰਿਹਾ, ਤੁਸੀਂ ਤਾਂ ਕੁਛ ਵੀ ਨਾ ਕਰ ਰਹੇ। ਹਾਂ ਸਹੀ ਗੱਲ ਹੈ। ਛੱਡ ਕੇ ਰੱਖਿਓ ਹਾਲੇ। ਆਪਾਂ ਸਿਰਫ 5 ਕਿਲੋ ਵਾਲੀ ਟੈਂਡ ਹੀ ਭੰਨੀ। ਬਸ ਆ ਜਾ ਬਈ ਸੋਹਣਿਆ, ਆ ਜਾ। ਚੱਲ ਬੰਦ ਕਰਕੇ ਆ। ਰਾਜਾ ਸਾਹਿਬ ਹੁਣ ਜਿਹੜਾ ਵਿੱਚ ਆ ਘਿਓ ਪਾਈ ਜਾਂਦੇ ਨੇ। 2 ਥੈਲੀਆਂ ਘਿਓ ਦੀਆਂ ਪਾਤੀਆਂ ਨੇ ਤੇ ਹੁਣ ਇਹ ਜਿਹੜੇ ਚਾਵਲ ਨੇ ਇਹਦੇ ਵਿੱਚ ਚਾਸ ਬਣੇਗੀ। ਇਹ ਪਰੇ ਹਟ ਜਾਓ ਬਈ। ਝੂਠੇ ਤੇਲ ਚ ਬਣ ਰਹੀ ਹੈ। ਇਹ ਪਿੱਛੇ ਦੇਖੋ ਕਰ ਜੀ। ਥੋੜਾ ਜਿਹਾ। ਇਹਦੇ ਚ ਕੀ ਬਣਨਾ ਹੈ? ਇਹ ਲਾੜ ਥੱਲੇ ਮਿਲਦੇ ਨੇ। ਉਹ ਇਹਦੇ ਚ ਕੀ ਬਣਨਾ ਹੈ? ਕਿਹਦਾ ਚ? ਇਹਦੇ ਚ ਇਹ ਬਾਅਦ ਦਮ ਤੇ ਆ ਜਾਣੀ ਹੈ। ਚਲੋ ਜੀ ਦਮ ਤੇ ਆ ਜਾਏਗੀ ਤੇ ਚਾਹ ਦੂਸਰੀ ਦੇਗ ਬਣਾ ਕੇ। ਤੇ ਪਾ ਕੇ ਤਾਂ ਡਬਲ ਦਮ ਦੇਣਾ। ਚਲੋ ਜੀ ਫਿਰ ਝਾੜ ਥੋੜਾ ਜਿਹਾ। ਚਲੋ ਜੀ ਕੰਮ ਸ਼ਾਮ ਕਰਦੇ ਪਏ। ਗਰਮੀ ਵੀ ਫੁੱਲ ਹੈਗੀ। ਅੱਲਾ ਕਰੇ ਅੱਜ ਬਾਰਿਸ਼ ਹੋ ਜਾਵੇ। ਦੇਖੋ ਕਹਿੰਦੇ ਤਾਂ ਪਏ ਨੇ ਮਹਿਕਮਾ ਮੌਸਮੀਆਤ ਵਾਲੇ ਕਿ ਬਾਰਿਸ਼ ਹੋਏਗੀ ਤੇ ਗਰਮੀ ਬੜੀ ਹੈ ਜਨਾਬ। ਰਾਜਾ ਸਾਹਿਬ ਪਸੀਨਿਓ ਪਸੀਨੀ ਨੇ ਤੇ ਬੱਚੇ ਵੀ ਇਹ ਦੇਖ ਲਓ ਹਾਲ ਕੀ ਹਾਲ ਹੋਇਆ ਪਿਆ ਹੈ। ਤੇ ਚਲੋ ਪੁੱਤਰ ਹੁਣ ਨਿੰਬੂ ਲੈਣ ਚੱਲੀਏ, ਮਿੱਠਾ ਪਾਣੀ ਬਣਾਉਣਾ ਹੈ। ਇਹ ਹੁਣ ਦੁੱਧ ਪਾਣ ਲੱਗਿਆ 1.5 ਲੀਟਰ ਤੇ 10 ਕਿਲੋ ਜਿਹੜੀ ਇਹਦੇ ਵਿੱਚ ਚੀਨੀ ਹੈ ਤੇ ਇਹਦੀ ਚਾਸ ਬਣਾਏਗਾ ਐਵੇਂ ਜੀ ਹਾਂਜੀ ਕਿ ਹੋਰ ਤਰ੍ਹਾਂ ਕਿ ਨਵੇਂ ਤਰੀਕੇ ਨਾਲ ਚਾਵਲ ਬਣਾਏਗਾ ਹੈ। ਇਹ ਦੇਖੋ ਜੀ ਦੁੱਧ ਪਾਤਾ ਵਿੱਚ ਤੇ ਨਾਲ ਚੀਨੀ ਹੈਗੀ ਹੈ ਤੇ ਬਾਕੀ ਜਿਹੜਾ ਇਹਨੂੰ ਥੋੜੀ ਦੇਰ ਰੱਖ ਲਾ ਵੀਰ ਜੀ, ਇਹਨੂੰ ਰੱਖ ਲਓ। ਦੁੱਧ ਜੰਮ ਗਿਆ ਤੇ ਅੱਜ ਪਾਣੀ ਲਿਆ ਪਾ ਕੇ ਹੈ ਆ ਲੈ। ਇਹਨੂੰ ਥੋੜੀ ਦੇਰ ਪਾਣੀ 'ਚ ਰੱਖ ਦੇ, ਜਿਹੜਾ ਨਾ ਦੁੱਧ ਬਾਕੀ ਪੈ ਜਾਏਗਾ। ਉਹ ਇੱਧਰ ਹੋ ਜਾ ਛੋਟੇ, ਇੱਧਰ ਹੋ ਜਾ, ਇੱਧਰ ਹੋ ਜਾ। ਇਹ ਕੀ ਹੈ? ਖੋਇਆ ਜੀ। ਇਹ ਜੀ ਖੋਇਆ ਵੀ ਪਾਣ ਲੱਗੇ। ਫਿਰ ਕਹਿੰਦਾ ਮੈਂ ਸਵਾਦੀ ਬਣਾਤੇ ਨੇ। ਇਹ ਦੇਖੋ ਮਾਸ਼ਾਅੱਲਾ ਸੁਭਾਨ ਅੱਲਾ। ਨਹੀਂ ਰਾਜਾ ਸਾਡਾ ਤਕੜਾ ਹੈ ਵੈਸੇ, ਕੋਈ ਗੱਲ ਨਹੀਂ। ਕੀ ਆ ਗਿਆ, ਖੋਇਆ ਵੀ ਪੈ ਗਿਆ, ਚੀਨੀ ਵੀ ਪੈ ਗਈ ਤੇ ਦੁੱਧ ਵੀ ਪੈ ਗਿਆ ਤੇ ਗੁਲਾਬ ਜਾਮਨਾ ਹਾਲੇ ਆਂਡੇ 'ਚ ਪੈਣਗੀਆਂ ਜੀ। ਰੰਗ ਜਿਹਾ ਗੁਲਾਬ ਜਾਮਨਾ। ਚਲੋ ਰਾਜ ਸਾਹਿਬ ਹਿੰਮਤ ਕਰੋ, ਮਹਿਮਾਨ ਪਹੁੰਚਣ ਵਾਲੇ ਨੇ। ਇਹ ਮਾਸ਼ਾਅੱਲਾ ਸੁਭਾਨ ਅੱਲਾ। ਇਹ ਜੀ ਮਿੱਠੇ ਚਾਵਲ ਪੱਕਦੇ ਪਏ ਨੇ। ਚਾਹ ਦਾ ਮੰਜਾ ਜਿਹੜਾ ਸੁਭਾਨ ਅੱਲਾ। ਅਗਲਾ ਕੰਮ ਜਿਹੜਾ ਬਸ ਰੈਡੀ ਹੋਣ ਦੀ ਤਰਫ ਜਾਂਦਾ ਪਿਆ ਹੈ। ਉਹ ਮਿੱਠੇ ਚਾਵਲਾਂ ਨੂੰ ਅਸੀਂ ਜਿਹੜਾ ਦਮ ਲਾਤਾ ਹੈਗਾ ਤੇ ਲੂਣੇ ਚਾਵਲਾਂ ਵਾਸਤੇ ਆ ਦੇਖੋ ਮਿਰਚਾਂ, ਟਮਾਟਰ ਤੇ ਇਹ ਸਮਾਨ ਕੱਟ-ਕੁੱਟ ਲਿਆ ਹੈਗਾ ਵਾ ਤੇ ਹੁਣ ਜਿਹੜਾ ਉਹਨੂੰ ਕੀ ਕਹਿੰਦੇ ਬਾਕੀ ਕੰਮ ਜਿਹੜਾ ਰੈਡੀ ਹੁੰਦਾ ਪਿਆ ਵਾ। ਰਾਜ ਸਾਹਿਬ ਉਧਰ ਵੀ ਧਿਆਨ ਦਈਓ ਕਿਤੇ ਕੰਮ ਚੁੱਕਿਆ ਨਾ ਜਾਵੇ। ਹਲੇ ਘਿਓ ਪਾਇਆ। ਅੱਛਾ ਘਿਓ ਪਾਇਆ। ਅੱਛਾ ਤੇ ਇੱਥੇ ਜਾ ਲੂਣੇ ਚੌਲ ਜਿਹੜੇ ਆ ਉਹਨਾਂ ਵਾਸਤੇ ਆ ਦੇਖੋ ਉੱਤੇ ਰੱਖ ਦਿੱਤਾ, ਘਿਓ ਪਾ ਗਿਆ ਤੇ ਹੁਣ ਟਮਾਟਰ ਸ਼ਮਾਟਰ ਪਾਣਗੇ ਤੇ ਇੱਥੇ ਮਿੱਠੇ ਚੌਲਾਂ ਨੂੰ ਦਮ ਆਂਦਾ ਪਿਆ ਹੈਗਾ ਵਾ ਤੇ ਇਸ ਤੋਂ ਬਾਅਦ ਹੀ ਰਾਜਾ ਸਾਹਿਬ ਦਾ ਪਤਾ ਚੱਲਣਾ ਹੈ ਕਿ ਕੀ ਰਿਜ਼ਲਟ ਇਹਨਾਂ ਦਾ ਆਂਦਾ ਹੈ। ਲੂਣੇ ਦਾ ਹਰ ਕੋਈ ਪਕਾ ਹੀ ਲੈਂਦਾ, ਅਸੀਂ ਵੀ ਪਕਾ ਲੈਂਦੇ, ਮਿੱਠਿਆਂ ਦਾ ਪਤਾ ਚੱਲਣਾ ਹੈ ਸਹੀ। ਅੱਜ ਪੁੱਤਰ ਅੱਜ ਮਿੱਠੇ ਚਾਵਲ ਨਾ ਸਹੀ ਪੱਕੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਕਹਿਣਾ ਲਹਿੰਦੇ ਪੰਜਾਬ ਵਾਲਿਆਂ ਦਾ ਰਾਜਾ ਦਾ ਵੇਖੋ। ਹਾਂ ਤੈਨੂੰ ਫਿਰ ਇੰਡੀਆ ਭੇਜ ਦੇਣਾ। ਜਾਣਾ ਇੰਡੀਆ?
ਚਲੇ ਚੱਲਾਂਗੇ। ਚਲੇ ਚੱਲਾਂਗੇ, ਬਾਰਡਰ ਪਾਰ ਕਰਨਾ ਪੈਣਾ ਹੈ। ਬਾਰਡਰ ਤੁਸੀਂ ਕਰਾਉਣਾ ਪਾਰ। ਅੱਛਾ, ਅਸੀਂ ਕਿਵੇਂ ਕਰਾਣਾ ਹੈ? ਆਹ ਤੇ ਜੇ ਤੁਸੀਂ ਕਰਾਉਣਾ ਤਾਂ ਅਸੀਂ ਜਾਵਾਂਗੇ। ਅੱਛਾ ਚਲੋ ਭਾਈ, ਤੈਨੂੰ ਇੰਡੀਆ ਭੇਜ ਦਿੰਨੇ ਆ ਫਿਰ। ਹਾਂਜੀ ਪਾ ਪਿਆਜ਼ ਪਾਈ ਕਰ ਕੋਲ ਲੈ ਆ, ਇੱਧਰ ਲੈ ਇੱਧਰ ਲੈ ਆ ਵੀ। ਚੱਲ ਬਈ ਪਿਆਜ਼ ਸੈੱਟ ਬਈ। ਆ ਜੀ ਪਿਆਜ਼ ਪੈ ਗਏ ਨੇ ਮਾਸ਼ਾਅੱਲਾ, ਸੁਭਾਨ ਅੱਲਾ। ਪਿਆਜ਼ ਪੈ ਗਏ ਨੇ ਤੇ ਹੁਣ ਜਿਹੜਾ ਟਮਾਟਰ ਮਿਰਚਾਂ ਵੀ ਸੁੱਟਣੀਆਂ ਨੇ, ਹਾਲੇ ਇਹਨੂੰ ਲਾਲ ਕਰਨਾ। ਮੈਂ ਕਿ ਪਤਾ ਕਰ ਲਵਾਂ ਵੀ ਮਤਲਬ। ਅੱਛਾ ਚਲੋ ਇੰਨਾ ਕੁ ਪਤਾ ਹੈਗਾ ਰਾਜ ਸਾਹਿਬ ਨੂੰ, ਕਹਿੰਦਾ ਪਿਆਜ਼ ਬਰਾਉਨ ਹੋਣਾ ਹੈ। ਜਨਾਬ ਅਸੀਂ ਜਿਹੜਾ ਨਾ ਕੁਛ ਗੋਸ਼ਤ ਜਿਹੜਾ ਬੋਇਲ ਕੀਤਾ ਸੀ ਤੇ ਮਿਰਚ ਮਸਾਲਾ ਸਾਰਾ ਰੈਡੀ ਹੋ ਗਿਆ ਤੇ ਉਹਦੇ ਵਿੱਚ ਪੈਂਦਾ ਪਿਆ ਅਲਹਮਦੁਲਿਲਾ ਮਾਸ਼ਾਅੱਲਾ। ਇਹ ਦੇਖੋ ਪਿਆਜ਼ ਭੁੰਨੇ ਗਏ ਵਿੱਚ ਟਮਾਟਰ ਮਿਰਚਾਂ ਸਾਰੀਆਂ ਜਿਹੜੀਆਂ ਨਾ ਉਹ ਪੈ ਗਈਆਂ ਅਲਹਮਦੁਲਿਲਾ। ਤੇ ਇਹ ਕੰਮ ਜਿਹੜਾ ਨਾ ਹੁਣ ਰੈਡੀ ਹੋ ਗਿਆ ਤੇ ਹਾਲੇ ਤਕਰੀਬਨ ਘੰਟਾ ਹੋ ਚੱਲਿਆ ਦਮ ਦਿੱਤੇ ਦੇਗ ਨੂੰ ਮਿੱਠਿਆਂ ਵਾਸਤੇ, ਤੇ ਹਾਲੇ ਰੈਡੀ ਹੁੰਦਾ ਪਿਆ। जी बाबा जी जन्नत फातिमा देखे जी, बाबा साथ आई है और तंग कर रही है। अभी चलो मामा पास चलो। मामा बेटा चौल पक जान ते फिर चलेंगे अपा पुत्तर, ठीक है? चौल पक जाए फिर मिठे चौल ते लूने चौल पुत्तर नू दोने खिलावांगे। जी बाबा जी फिर ने गन लै ली ते हुण इहने गन चलानी हैगी। हाँ ठा करो कर दो ठा। ਚਲੋ ਸ਼ਾਬਾਸ਼। ਰਾਜ ਸਾਹਿਬ ਕਿੰਨੀ ਦੇਰ ਹੈਗੀ ਆ ਹੁਣ ਜਿਹੜਾ ਦਮ ਜਿਹੜਾ ਉਹਨੂੰ ਹਾਲੇ ਘੰਟਾ ਹੋ ਗਿਆ ਮਿੱਠੇ ਚੌਲਾਂ ਨੂੰ? ਕਿੰਨੀ ਕੁ ਦੇਰ ਆ? ਅੱਧਾ ਘੰਟਾ ਦੇਰ ਹੋ। ਚਲੋ ਮਹਿਮਾਨ ਵੀ ਪਹੁੰਚਣ ਵਾਲੇ ਨੇ, ਚਲੋ ਰਖਾਨਾ ਦੇਗ ਜਨਾਬ। ਛੱਲਾ ਜਿਹੜਾ ਹੈਗਾ ਨਾ ਦੇਗ ਨੂੰ ਮਿੱਠੇ ਚੌਲਾਂ ਨੂੰ ਜਿਹੜਾ ਨਾ ਦਮ ਆ ਗਿਆ ਤੇ ਹੁਣ ਅਸੀਂ ਇਹਦੇ ਉੱਤੇ ਪਾਉਣਾ ਹੈ ਕਲਰ। ਤੇ ਸਾਡੇ ਮਹਿਮਾਨ ਵੀ ਆਣਾ ਸਟਾਰਟ ਹੋ ਗਏ ਜੀ। अस्सलाम वालेकुम भाईजान, ਕੀ ਹਾਲ ਚਾਲ ਆ? ਠੀਕ ਹੋ ਭਾਈ? 에ਅਰਫੋਰਸ ਹੁੰਦੇ ਨੇ ਕਰਾਚੀ। ਕਿੰਨੀਆਂ ਛੁੱਟੀਆਂ ਮਿਲੀਆਂ ਨੇ? 2 ਹਫ਼ਤੇ ਦੀਆਂ। ਚਲੋ ਮਾਸ਼ਾਅੱਲਾ। ਅੱਛਾ ਜੀ ਆ ਦੇਖੋ ਜੀ, ਅਸੀਂ ਤਿੰਨੇ ਕਲਰ ਲੈ ਲਏ ਨੇ। ਇੱਕ ਕੈਦ ਤੇ ਇੱਕ ਕੈਦ ਹੈ ਜਾਮਨੀ ਹੈ, ਜ਼ਰਦਾ ਤੇ ਗੁਲਾਬੀ ਹੈ। ਤਿੰਨੇ ਕਲਰ ਲਾ ਲਏ ਨੇ। ਰੰਗ ਥੋੜਾ ਪਾਇਆ। 3 ਥੈਲੀਆਂ ਲਿਆਂਦੀਆਂ ਸੀ ਤੇ ਉਹਦੇ ਵਿੱਚੋਂ ਆ ਬਚ ਗਿਆ। 10 ਦੇਗਾਂ ਦਾ ਕਹਿੰਦਾ ਪੈ ਜਾਏਗਾ ਕਲਰ ਇੱਕ ਥੈਲੀ। ਤੇ ਇਹ ਦੇਖ ਲਓ ਸੁਭਾਨ ਅੱਲਾ ਜੀ। ਇਹ ਹੁਣ ਅਸੀਂ ਜਿਹੜਾ ਨਾ ਰੰਗ ਜਿਹੜਾ ਇਹ ਬਣ ਗਿਆ ਤੇ ਅਸੀਂ ਹੁਣ ਪਾਉਣਾ ਹੈ ਮਿੱਠੇ ਚੌਲਾਂ ਤੇ। ਮਿੱਠੇ ਚੌਲ ਬਣਦੇ ਪਏ ਨੇ ਤੇ ਉਹਨਾਂ ਤੇ ਪਾਣਾ ਤੇ ਰੈਡੀ ਹੋ ਗਿਆ ਸਮਝੋ। ਲਓ ਰਾਜਾ ਸਾਹਿਬ चलो रेडी हो गया। चलो जी इमरान और सेट ते काका चावल देखो रेडी हो गया। चावल सेट देते चावल पाਉਣੇ ਆ ਪਾਣੀ ਉੱਤੇ ਆ ਸਹੀ ਚੌਲਾਂ ਦੇ ਉੱਤੇ। ਬਸ ਚਾਵਲ ਪੈਣੇ ਆ ਬਸ ਹੁਣ ਪੈ ਗਿਆ ਬਸ ਕੁੱਟੀ ਆ ਸਟੋਕ ਬਸ ਦੇਣ ਤੋਂ ਬਾਅਦ ਮਿੱਠੇ ਚੌਲਾਂ ਦੇ ਉੱਤੇ ਆ ਹੁਣ ਅਸੀਂ ਕਲਰ ਪਾਉਂਦੇ ਪਏ ਆ ਤੇ ਕਲਰ ਰਾਜਾ ਸਾਹਿਬ ਖੁਦ ਪਾਉਂਦੇ ਪਏ ਨੇ। ਫਿਰ ਮੇਰੇ ਤੇ ਨਾ ਇਲਜ਼ਾਮ ਲਾ ਦੇਣ ਤੂੰ ਪਾਇਆ ਸੀ ਤੇ ਖਰਾਬ ਕਰ ਦਿੱਤਾ। ਮਾਸ਼ਾਅੱਲਾ ਮਾਸ਼ਾਅੱਲਾ ਜੀ। ਅੱਗੇ ਲੈ ਕੇ ਆਓ ਜ਼ਰਾ ਦਿਖਾਓ ਵਿੱਚੋਂ ਇਹ ਵੀ ਕਲਰ ਪਾ ਲਓ। ਇਹ ਪਾ ਲਓ ਕਲਰ। ਜੀ ਸੁਭਾਨ ਅੱਲਾ। ਜ਼ਰਾ ਕਰੀਬ ਕਰਕੇ ਦਿਖਾਓ ਜਨਾਬ। ਲਓ ਜੀ ਇਹ ਤਿੰਨੇ ਕਲਰ ਪੈ ਗਏ ਨੇ। ਰਾਜਾ ਸਾਹਿਬ ਨੇ ਪਾਤੇ ਨੇ ਤੇ ਹੁਣ ਰਾਜਾ ਸਾਹਿਬ ਕਰਛਾ ਕਿੱਥੇ ਆਪਣਾ? ਕਰਛਾ ਹਾਲੇ ਦੇਰ ਆ ਜੀ। ਦੇਰ ਆ 2 ਮਿੰਟ ਰੰਗ ਭੱਕ ਲਾਂਗੇ। ਅੱਛਾ ਪੱਕੇਗਾ ਰੰਗ? ਹਾਂਜੀ ਚਲੋ ਜੀ। ਕਿਸਮਤ ਬਹੁਤ ਮੈਂ ਤੇਰੇ ਕੋਲ ਪੁੱਛਦਾ ਪਿਆ ਵੀ ਅੱਜ ਤੂੰ ਕਰਦਾ ਕੀ ਪਿਆ ਹੈਗਾ ਹੈ? ਉਹਦਾ ਕੱਚਾ ਰਹਿ ਜਾਂਦਾ ਨਾ। ਅੱਛਾ ਰੰਗ ਇੱਥੇ ਪੱਕ ਜਾਏਗਾ ਉਸ ਤੋਂ ਬਾਅਦ ਲਾਇਆ ਜਾਏਗਾ। ਚਲੋ ਜੀ ਬਸ ਇੱਕ ਮਿੰਟ ਆਖਰੀ ਉਹ ਦਿਖਾਣਾ ਤੇ ਬਸ ਫਿਰ ਐਂਡ ਕਰੀਏ। ਵਲੌਗ ਬਹੁਤ ਵੱਡਾ ਹੋ ਜਾਂਦਾ। ਰੋਕ ਦਵਾਂ? ਹਾਂ ਰੋਕ। ਚੱਲਦਾ ਪਿਆ ਸੀ ਹਾਲੇ। ਰੋਕ ਕੱਲ। ਹਾਂਜੀ ਜੀ ਆ ਦੇਖੋ ਜੀ ਹੁਣ ਗੁਲਾਬ ਜਾਮਨਾ ਪਾਣ ਲੱਗੇ ਆ ਅਸੀਂ ਤੇ ਅਸੀਂ ਰੰਗ ਸ਼ੰਗ ਪਹਿਲੇ ਪਾ ਦਿੱਤਾ ਸੀ। ਅਗਰ ਕੈਮਰਾਮੈਨ ਕਲੋਜ਼ ਕਰਕੇ ਦਿਖਾਵੇ ਤੇ ਇਹ ਦੇਖੋ ਜਨਾਬ ਹੁਣ ਅਸੀਂ ਗੁਲਾਬ ਜਾਮਨਾ ਬਿਸਮਿਲ੍ਲਾਹ ਰਹਿਮਾਨ ਰਹੀਮ। ਚਾਰ ਸਪੇਰੇ ਘੁਮਾ ਦੇ।
ਹਾਂ ਇਹ ਜੀ ਪੈ ਗਈਆਂ ਸੁਭਾਨ ਅੱਲਾ ਜੀ ਮਾਸ਼ਾਅੱਲਾ 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 ਐ ਤੇ ਹੁਣ ਪਰੇ ਹੋ ਜਾਊਗੀ ਥੋੜਾ ਜਿਹਾ ਇਹ ਦੇਖੋ ਰਾਜਾ ਸਾਹਿਬ ਹੁਣ ਕਮਾਲ ਲੱਗੇ ਨੇ ਅੱਛੇ ਕੰਮ ਰੰਗ ਦਿਖਾ ਲਾ ਰੰਗ ਆ ਦੇਖੋ ਜੀ ਸੁਭਾਨ ਅੱਲਾ ਵਾਹ ਜੀ ਵਾਹ ਕੀ ਬਾਤ ਹੈ ਐ ਸੁਭਾਨ ਅੱਲਾ ਜੀ ਲਓ ਜੀ ਰਾਜ ਸਾਹਿਬ ऐसे कमाल नहीं हो गया है हाँ कमाल नहीं हो गया दादा ਆ ਦੇਖੋ ਬਿਹਤਰੀਨ ਪੱਕ ਗਏ ਨੇ हाँ जी ये लो कला कला ना आवे फेंका छटा चलो लो जी। ਅੱਛਾ ਜੀ हाँ जी ठीक है ਠੀਕ ਆ ਜ਼ਬਰਦਸਤ ਹੋ ਗਿਆ ਜੀ ਕੀ ਬਾਤ ਹੈ ਜੀ ਵਾਕਈ ਰਾਜਾ ਸਾਹਿਬ ਕਮਾਲ ਕਰ ਦਿੱਤੀ ਤੁਸੀਂ ਸ਼ਾਬਾਸ਼ ਵੈਰੀ ਗੁੱਡ ਰਾਜਾ ਸਾਹਿਬ ਦੀ ਤਾਲੀਆਂ ਬਈ ਤਾਲੀਆਂ ਬੰਦ ਕਰ ਲਓ ਜਨਾਬ ਆਲਾ ਹੁਣ ਚਾਵਲਾਂ ਜਿਹੜੇ ਪਕੂ ਲਏ ਨੇ ਮਿੱਠੇ ਵੀ ਪਾ ਗਏ ਤੇ ਮਿੱਠੇ ਪਾ ਕੇ ਚਲੇ ਗਏ ਨੇ ਤੇ ਲੂਣੇ ਪਾ ਗਏ ਨੇ ਤੇ ਮਹਿਮਾਨ ਵੀ ਜਰਾ ਆ ਗਏ ਨੇ ਇੱਧਰ ਦੇਖੋ ਗੱਡੀ ਛੱਡੀ ਆ ਗਈ ਨੇ ਘਰ ਮਹਿਮਾਨ ਪਹੁੰਚ ਗਏ ਨੇ ਤੇ ਇੱਥੇ ਸਾਡੇ ਕੋਲ ਹੋਰ ਵੀ ਇੱਕ ਸਪੈਸ਼ਲ ਗੈਸਟ ਆਇਆ ਹੋਇਆ ਹੈ ਇਹਨੂੰ ਵੈਸੇ ਬੱਚੇ ਪਿਆਰ ਨਾਲ ਕਹਿੰਦੇ ਨੇ ਜ਼ਕੂਟਾ अस्सलाम वालेकुम सही क्या हाल है ठीक हो सही तबीयत सीता ये ते किथा रह गई ये माशाल्लाह खर्ची चंगी इकट्ठी की पी दिखा हाँ एडे दिखा तो सही क्योंकि काट ते दिखा ए तेरी खैर होवे वाह सही वाह इधर नोट चंगी तरह ने दिखा हाँ वाह भाई वाह मौलवी खादम जिंदाबाद शाबाश ਚਲੋ ਜੀ ਹੁਣ ਅਸੀਂ ਜਿਹੜਾ ਨਾ ਲੂਣੇ ਚਾਲ ਜਿਹੜੇ ਆ ਉਹ ਘਰ ਲੈ ਕੇ ਜਾਣੇ ਨੇ ਮਹਿਮਾਨਾਂ ਅੱਗੇ ਤੇ ਫਿਰ ਅੱਗੇ ਪਿੱਛੇ ਜਿੱਥੇ ਵੀ ਤਕਸੀਮ ਕਰਨੇ ਨੇ ਇਹ ਦੇਖੋ ਜੀ ਲੂਣੇ ਚਾਵਲ ਵੀ ਜਿਹੜੇ ਆ ਇਹ ਦੇਖ ਸਕਦੇ ਹੋ सही कर दिया ਸੁਭਾਨ ਅੱਲਾ ਇਹ ਦੇਖੋ ਜੀ ਇਹ ਹੋ ਗਿਆ ਸਾਰਾ ਕੁਝ ਰੈਡੀ ਸ਼ੈਡੀ ਤੇ ਹੁਣ ਚੱਲੀਏ ਇੱਧਰੋਂ ਸਾਡੇ ਹਾਫਿਜ਼ ਸਾਹਿਬ ਵੀ ਆ ਗਏ ਨੇ ਤੇ ਇਹ ਜਿਹੜਾ ਨਾ ਹੁਣ ਖਤਮ ਦੇਣਗੇ ਮਾਸ਼ਾਅੱਲਾ ਜੀ अस्सलाम वालेकुम क्या हाल है सही ठीक हो तबीयत सेहत चलो माशाल्लाह ठीक है सही ਛਨ ਨਾਲ ਇਸ ਘਰ ਦੇ ਵੀ ਤੇ ਇਸ ਘਰ ਦੇ ਵੀ ਮਹਿਮਾਨ ਸਾਡੇ ਆ ਗਏ ਨੇ ਤੇ ਅਲਹਮਦੁਲਿਲਾ ਸਾਡੇ ਸਪੈਸ਼ਲ ਮਹਿਮਾਨ ਵੀ ਆ ਬੈਠੇ ਨੇ ਤੇ ਮਾਸ਼ਾਅੱਲਾ ਇਕੱਠੇ ਬਹਿ ਕੇ ਖਾਣ 'ਚ ਬਰਕਤ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਸੁਭਾਨ ਅੱਲਾ ਅਬੇ ਇਹ ਲਾ ਰੱਬੇ ਕੋ ਮਾਂ ਤੋਂ ਕਜ਼ਬਾਨ ਸੁਭਾਨ ਅੱਲਾ ਖਾਓ ਮਾਸ਼ਾਅੱਲਾ खादम साहब ख्याल करो मेरा ठीक है सही अस्सलाम वालेकुम की हाल चाल ने जी कराची का सफ़र कैसा रहा है अच्छा रहा अच्छा कराची पसंद है ज़्यादा या गाँव पसंद है अच्छा चलो फिर कल से अपने साथ वीडियो बनेगी माशाल्लाह चलें जी इसी दुआ और उम्मीद के साथ हमें दीजिएगा इजाज़त अल्लाह निगहबान खुदा हाफिज़।